बाबर आजम बारे गल करते पे हैं कि जिस इंटेंट नाल और PSL सीजन 11 में खेडे ने तो उन्होंने बल्ला हुण इंटरनेशनल क्रिकेट में चलेगा कि नहीं, क्योंकि तुहानूं पता है तवक्कुआत दा एक पहाड़ होंदा इंटरनेशनल क्रिकेट में। हर कोई चाहता है कि जी बाबर चले, जिवें मैं पहले भी गल की कि फिर पूरी टीम नूं कॉन्फिडेंस भी आंदा है तो बड़ा सर्व किया है। तो जाफिर साहब जी प्रैस कॉन्फ्रेंस का जिक्र करते पे हैं बाबर आजम जी, लीग तो इंटरनेशनल क्रिकेट में बहुत फर्क होंदा है, अपना तसलसल और किस तरह बरकरार रखणगे, तुहानूं की लगता है? जी मुफाद साहब, सब तो पहले तो बाबर आजम ने नो डाउट इस पूरे सीजन के बड़ा अच्छा PSL के एडिशन के परफॉर्म किया है। तो जो चैक बॉक्स मिसिंग सन वो चैक बॉक्स होंगे गए ने, उन्होंने 150 के करीब स्ट्राइक रेट भी रखा है, उन्होंने एवरेज भी अच्छी सी, इंटेंट भी नज़र आया। तो एक पुराना बाबर आजम नज़र आया जो 2-3 साल पहले से। इस तो पहले बाबर साहब की जो बाबर दी पुरानियां इनिंग्स चुक के वेखियां जान तो बाबर आजम की पुरानी इनिंग्स के इंटेंट भी आया सी ते अच्छा खेलता सी, लेकिन उस तो बाद ਜਦੋਂ ਸਾਡੇ ਕੋਚ ਨੇ ਇੰਟੈਂਟ ਦੇ ਨਾਂ ਤੇ ਇਹਨਾਂ ਨੂੰ ਡਾਊਨ ਆਰਡਰ ਲਿਆਏ ਨੇ, ਪਹਿਲੀ ਵਾਰੀ ਅਸੀਂ 1 ਡਾਊਨ ਤੇ ਲਿਆਏ, ਇਹਨਾਂ ਨੂੰ ਓਪਨਿੰਗ ਤੋਂ ਥੱਲੇ ਲਿਆਏ, ਉਸ ਤੋਂ ਬਾਅਦ ਟੀਮ ਚੋਂ ਡ੍ਰੌਪ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਦਾ ਕੌਨਫੀਡੈਂਸ ਕਾਫੀ ਸ਼ੈਟਰਡ ਹੋਇਆ। ਤੇ ਬਿਲਕੁਲ ਇੰਜ ਹੀ ਹੈ ਕਿ ਜਿਹੜੀ ਇੰਟਰਨੈਸ਼ਨਲ ਕ੍ਰਿਕਟ ਹੈ ਤੇ ਜਿਹੜੀ ਲੀਗ ਕ੍ਰਿਕਟ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਤੁਸੀਂ ਦੂਜੇ ਮੁਲਕਾਂ 'ਚ ਵੀ ਜਾ ਕੇ ਖੇਡਣਾ, ਉਹਨਾਂ ਦੀ ਕੰਡੀਸ਼ਨਸ ਦੇ ਮੁਤਾਬਿਕ ਵੀ ਖੇਡਣਾ। ਜਿਹੜੀ PSL ਹੋਈ ਹੈ ਉਹ ਮੋਸਟਲੀ ਲਾਹੌਰ ਦੇ ਗਰਾਊਂਡ ਤੇ ਹੋਈ ਹੈ ਤੇ ਲਾਹੌਰ ਬਾਬਰ ਆਜ਼ਮ ਦਾ ਹੋਮ ਟਾਊਨ ਵੀ ਹੈ। ਉਹ ਬਚਪਨ ਤੋਂ ਇਸ ਕੰਡੀਸ਼ਨਸ ਨਾਲ ਖੇਡ ਰਹੇ ਨੇ, ਅੱਗੇ ਜਾ ਕੇ ਵੇਖਣਾ ਉਹਨਾਂ ਨੂੰ ਆਪ ਹੈ ਵੇਖਣਾ ਚਾਹੀਦਾ। उन्होंने सब तो ज्यादा अपनी असैसमेंट आप करनी चाहिए कि वो इंटरनेशनल क्रिकेट लिए फिट है कि नहीं है। साडे पड़ोसी मुल्क के 2 बड़े अच्छे बल्लेबाज विराट कोहली ते रोहित शर्मा ने बड़े टाइम के उत्ते T20 क्रिकेट नूं खैरबाद किया। जो रोहित शर्मा बोर्ड नूं लीड कर रहे सन, स्कोर सब तो ज्यादा T20 क्रिकेट चों बना चुके सन, 5 सेंचुरियां करन तो बाद उन्होंने वर्ल्ड कप जो 2024 जितया अपने मुल्क लिए, तो उन्होंने ना सिर्फ कैप्टनसी तो स्टैप डाउन किया बल्कि उन्होंने क्रिकेट नूं भी खैरबाद कहता है। तो बाबर आजम नूं भी इहो जिहा कोई डिसीजन लेना चाहिए है कि बजाय ਇਹਦੇ कि जिंज माजी ਦੇ ਵਿੱਚ ਹੋਇਆ ਸਾਡੇ बड़े ਵੱਡੇ सुपरस्टार। लेकिन जाफिर साहब एज डिफरेंस भी बहुत है ना विराट कोहली ते बाबर दा। बाबर ऑलमोस्ट 31 साल ਦੇ ਤੇ ਤੁਹਾਨੂੰ ਪਤਾ ਵਿਰਾਟ ਕੋਹਲੀ ਤੇ ਰਿਟਾਇਰਮੈਂਟ ਦੀ ਏਜ ਤੇ ਉਹਨਾਂ ਦੀ ਵੈਸੀ ਖੁਆਇਸ਼ ਹੈ ਕਿ ਮੈਂ T20 क्रिकेट 4-5 साल ਹੋਰ ਖੇਡਾਂ। ਜੀ ਮੁਫਾਦ ਸਾਹਿਬ, ਸਭ ਤੋਂ ਪਹਿਲੇ ਕ੍ਰਿਕਟ ਖੇਡਣ ਲਈ ਫਿਟਨੈਸ ਵੀ ਵੇਖਣੀ ਪੈਂਦੀ ਹੈ, ਇੰਟੈਂਟ ਵੀ ਵੇਖਣਾ ਪੈਂਦਾ, ਟੈਕਨੀਕ ਵੀ ਵੇਖਣੀ ਪੈਂਦੀ ਹੈ। ਤੇ ਕੋਹਲੀ ਬੇਅਕ ਬਾਬਰ ਆਜ਼ਮ ਤੋਂ ਉਮਰ 'ਚ ਜ਼ਿਆਦਾ ਨੇ, ਰਿਟਾਇਰਮੈਂਟ ਦੇ ਕੋਲ ਨੇ, ਲੇਕਿਨ ਉਸ ਦੇ ਬਾਵਜੂਦ ਉਹਨਾਂ ਦੀ ਟੈਕਨੀਕ ਤੇ ਉਹਨਾਂ ਦੀ ਫਿਟਨੈਸ ਦਾ ਬਾਬਰ ਆਜ਼ਮ ਨਾਲ ਮੁਆਜ਼ਨਾ ਨਹੀਂ ਕੀਤਾ ਜਾ ਸਕਦਾ। ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਵੇਖਣੀ ਪਏਗੀ, ਬਾਬਰ ਆਜ਼ਮ ਨੂੰ ਇਹ ਵੇਖਣਾ ਪਏਗਾ ਕਿ ਮਾਜ਼ੀ ਦੇ ਵਿੱਚ ਸਾਡੇ ਬਹੁਤ ਸਾਰੇ ਸੁਪਰਸਟਾਰ ਐਸੇ ਸਨ ਜਿਨ੍ਹਾਂ ਪੀਕ ਦੇ ਉੱਤੇ ਬਹੁਤ ਅੱਛੀ ਕ੍ਰਿਕਟ ਖੇਡੀ, ਲੇਕਿਨ ਟਾਈਮ ਤੇ ਰਿਟਾਇਰਮੈਂਟ ਦਾ ਫੈਸਲਾ ਨਹੀਂ ਲਿਆ, ਆਪਣੀ ਜਗ੍ਹਾ ਨਹੀਂ ਛੱਡੀ, ਨੌਜਵਾਨਾਂ ਨੂੰ ਜਗ੍ਹਾ ਨਹੀਂ ਦਿੱਤੀ ਤੇ ਬੋਰਡ ਨੇ ਜਦੋਂ ਉਹਨਾਂ ਨੂੰ ਬਾਹਰ ਬਿਠਾਇਆ ਤੇ ਉਹਨਾਂ ਨੂੰ ਪ੍ਰੋਪਰ ਫੇਅਰਵੈਲ ਦਾ ਮੌਕਾ ਵੀ ਨਹੀਂ ਮਿਲਿਆ। ਤੇ ਉਸ ਤੋਂ ਬਾਅਦ ਇੱਕ ਫੇਅਰਵੈਲ ਦਾ ਮੌਕਾ ਵੀ ਮੰਗਦੇ ਰਹੇ, ਲੇਕਿਨ ਬੋਰਡ ਨੇ ਉਹਨਾਂ ਨੂੰ ਫੇਅਰਵੈਲ ਦਾ ਮੌਕਾ ਨਹੀਂ ਦਿੱਤਾ। ਤੇ ਇਸ ਲਈ ਬਾਬਰ ਆਜ਼ਮ ਨੂੰ ਚਾਹੀਦਾ ਕਿ ਅੱਛੇ ਟਾਈਮ ਤੇ ਅੱਛੇ ਤਰੀਕੇ ਨਾਲ ਫੈਸਲਾ ਕਰਕੇ ਕ੍ਰਿਕਟ ਨੂੰ ਖਾਰਬਾਦ ਕਹਿਣ ਤੇ ਅੱਛੇ ਨੋਟਸ ਦੇ ਉੱਤੇ ਕ੍ਰਿਕਟ ਛੱਡਣ ਤਾਂ ਕਿ ਫੈਨਸ ਉਹਨਾਂ ਨੂੰ ਹਮੇਸ਼ਾ ਅੱਛੇ ਲਫ਼ਜ਼ਾਂ 'ਚ ਯਾਦ ਰੱਖ ਸਕਣ। ਮੀਆਂ ਸਾਹਿਬ ਇਹ ਬੜੀ ਵੱਡੀ ਗੱਲ ਕਰਤੀ ਹੈ ਜਾਫਰ ਸਾਹਿਬ ਨੇ, ਤੇ ਜਿਵੇਂ ਜ਼ਿਕਰ ਹੁੰਦਾ ਪਿਆ ਸੀ ਮਾਈਕ ਹੈਸਨ ਦਾ, ਉਹਨਾਂ ਨੇ 1-2 ਵਾਰੀ ਆ ਕੇ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਬਾਬਰ ਨੂੰ ਇਸ ਲਈ ਡ੍ਰੌਪ ਕੀਤਾ ਕਿ ਉਹ ਮਾਡਰਨ ਡੇ ਕ੍ਰਿਕਟ ਖੇਡ ਸਕਣ। ਇਹ ਤਾਂ ਹੁਣ ਮਾਡਰਨ ਡੇ ਕ੍ਰਿਕਟ ਖੇਡਦੇ ਪਏ ਵਿਦਆਊਟ ਐਨੀ ਡਿਕਟੇਸ਼ਨ। ਤੇ ਤੁਹਾਨੂੰ ਨਹੀਂ ਲੱਗਦਾ ਕਿ ਖਾਮਖਾ ਦਾ ਪ੍ਰੈਸ਼ਰ ਪੁੱਟ ਕਰਦੇ ਪਏ ਸੀਗੇ ਮਾਈਕ ਹੈਸਨ ਆਪਣੇ ਦੌਰ ਵਿੱਚ ਬਾਬਰ ਉੱਤੇ? ਬੇਸਿਕਲੀ ਦੇਖਿਆ ਜਾਏ ਨਾ ਕਿ T20 ਦੇ ਵਿੱਚ ਬਾਬਰ ਬੇਸਿਕਲੀ ਜਿਹੜਾ ਹੈਗਾ ਨਾ ਇਹ ਓਪਨਿੰਗ ਪਲੇਅਰ ਹੈਗਾ, ਠੀਕ ਹੈ, ਲੇਕਿਨ ਕਿਉਂਕਿ ਜਦੋਂ ਬਾਰ-ਬਾਰ ਨਾਕਾਮੀ ਦਾ ਸ਼ਿਕਾਰ ਹੋਏ ਨੇ, ਇਹਨਾਂ ਦੀ ਜਿਹੜੀ ਗੇਮ ਹੈ ਨਾ ਪੋਜੀਸ਼ਨ ਵੀ ਚੇਂਜ ਕੀਤੀ ਗਈ ਹੈ। ਨਹੀਂ, ਕੁਝ ਲੋਕ ਤਾਂ ਇਹ ਕਹਿੰਦੇ ਨਾ ਕਿ ਬਤੌਰ ਓਪਨਰ ਨੂੰ ਛੱਡੋ 1 ਜਾਂ 2 ਤੇ ਵੀ ਆ ਜਾਣ, ਵੱਡਾ ਪਲੇਅਰ ਹਮੇਸ਼ਾ ਪਰਫਾਰਮ ਕਰਦਾ ਹੈ। ਕੀ ਸਮਝਦੇ ਤੁਸੀਂ? ਮੈਂ ਸਰ ਸਮਝਣਾ ਵਾ ਕਿ ਬਿਲਕੁਲ ਮੈਂ 100% ਐਗਰੀ ਕਰਨਾ ਵਾ ਕਿ ਜਿਹੜਾ ਪਲੇਅਰ ਹੁੰਦਾ ਨਾ ਉਹਦੇ ਵਾਸਤੇ ਪੋਜੀਸ਼ਨ ਕੋਈ ਮੈਟਰ ਨਹੀਂ ਕਰਦੀ ਹੈਗੀ। ਉਹਨੂੰ ਕਿਸੇ ਵੀ ਪੋਜੀਸ਼ਨ ਦੇ ਖਿਲਾਓਗੇ ਉਹਨੇ ਪਰਫਾਰਮ ਕਰਨਾ ਹੀ ਕਰਨਾ ਹੈਗਾ, ਚਾਹੇ ਉਹ ਓਪਨਿੰਗ ਕਰੇ, ਚਾਹੇ ਮਿਡਲ ਦੇ ਵਿੱਚ ਆਵੇ, ਚਾਹੇ ਜਿਹੜਾ 8ਵੇਂ ਨੰਬਰ ਤੇ ਆਵੇ, ਠੀਕ ਹੈ। ਇਸ ਤੋਂ ਪਹਿਲੇ ਸ਼ੁਐਬ ਮਲਿਕ ਤੇ ਮੁਖਤਲਿਫ ਜਿਹੜੇ ਗੇਰੇ ਨਾ ਉਹ ਆਪਣਾ ਆਜ਼ਮਾਉਂਦਾ ਰਿਹਾ ਔਰ ਉਹਨੇ ਡਿਲੀਵਰ ਵੀ ਕੀਤਾ ਹੈ ਔਰ ਉਹ ਕਈ ਸਾਲ ਜਿਹੜਾ ਹੈਗਾ ਨਾ ICC ਦਾ ਬੈਸਟ ਆਲਰਾਊਂਡਰ ਵੀ ਸ਼ੁਐਬ ਮਲਿਕ ਰਹੇ ਹੈਗੇ ਨੇ। तो मेरा ख्याल है कि कोई भी जो अच्छा प्लेयर होंगे ना उन्हें वास्ते पोजीशन कोई मैटर नहीं करती है, उनका टारगेट सिर्फ और सिर्फ एक होंगे कि मैं परफॉर्म करना है। मैं मशवरा देंगा बाबर आजम नूं, बाबर आजम मेरे भी फेवरेट प्लेयर है कि एक चीज़ जी बल्कि 2 चीज़ां अपने ज़हन चों कढ देण कि एक पहली चीज़ है कि हुण मैं टीम की कप्तानी नहीं करनी, बिला शुबा किसी भी प्लेयर वास्ते जिहड़ी कप्तानी करना जिहड़ा है ना मुल्क की कप्तानी करना बड़े एजाज़ की गल हुंदी है, लेकिन वो चूंकि ऑलरेडी माशाअल्लाह ये जिहड़े है ना अहम जिम्मेदारी निभा चुके हैं बड़े अहसन तरीके नाल। टंडोलकर बनने की कोशिश करन जिहड़े साडे वो तुहानूं पता है कि उन्होंने टीम का कप्तान बनाया गया सी, लेकिन जो कप्तान बनाया उन्होंने अपनी परफॉर्मेंस थले आ गई। उन्होंने सोच लिया, उन्होंने कहा कि नहीं कप्तानी मेरे वास्ते इन्नी अहम नहीं हैगी, परफॉर्मेंस ज्यादा अहम हैगी है। उन्होंने कप्तानी नूं खैरबाद गया, फिर जिहड़ा बतौर प्लेयर खेलते गए और उसके बाद जिहड़ा है ना तुहानूं पता है कि टंडोलकर जिहड़ा ना हाल ही तक अपने मुल्क दे विच उन्होंने जो एक दर्जा दिता जाता है ना, तुसीं भी समझते या मैं भी समझना वा कि इसलिए जिहड़ा ना बाबर आजम नूं भी बिल्कुल जिहड़ा ना
ਪੀਕ ਤੇ ਜਾ ਕੇ ਇਸ ਵਕਤ ਨੋ ਡਾਊਟ ਜਿਹੜਾ ਗਾਣਾ ਇਸ ਵਕਤ ਆਪਣਾ ਬੁਲੰਦੀਆਂ ਤੇ ਅਰੂਜ ਦੀ ਬੁਲੰਦੀਆਂ ਤੇ ਗਏ ਨੇ। ਮੈਂ ਉਹਨਾਂ ਨੂੰ ਦੂਸਰਾ ਮਸ਼ਵਰਾ ਦਿਆਂਗਾ ਕਿ ਖੈਰਬਾਦ ਕਹਿ ਦੇਣ T20 ਨੂੰ, ਔਰ ਸਾਰੇ ਦਾ ਸਾਰਾ ਜਿਹੜਾ ਫੋਕਸ ਹੈਗਾ ਉਹ ਆਪਣਾ ਵਨਡੇ ਤੇ ਕਰਨ, ਟੈਸਟ ਤੇ ਕਰਨ। ਤਾਂ ਫਿਰ ਦੇਖੋ ਕਿ ਜਿਹੜੇ ਮੈਂ ਸਮਝਦਾ ਕਿ ਅਸਲ ਜਿਹੜੀ ਕ੍ਰਿਕਟ ਹੈਗੀ ਹੈ ਨਾ, ਅਸਲ ਜਿਹੜੀ ਕ੍ਰਿਕਟ ਹੈਗੀ ਹੈ ਸਰ ਉਹ ਹੈਗੀ ਹੈ ਟੈਸਟ ਕ੍ਰਿਕਟ। ਬਿਲਕੁਲ ਇਹ ਜਿਹੜੀ ਅਸੀਂ T20 ਦੀ ਗੱਲ ਹੈ ਐਂਟਰਟੇਨਮੈਂਟ। ਲੇਕਿਨ ਸਲੀਮੀ ਸਾਹਿਬ ਟੈਸਟ ਕ੍ਰਿਕਟ ਪਾਕਿਸਤਾਨ 'ਚ ਹੋ ਕਿ ਨਹੀਂ ਰਹੀ ਹੈ, ਮਤਲਬ ਕਿ 6 ਜਾਂ 8 ਟੈਸਟ ਮੈਚ ਜਿਹੜੇ ਨਾ ਪਾਕਿਸਤਾਨ ਸਾਲਾਨਾ ਖੇਲਦਾ, ਔਰ ਵਨਡੇ ਵੀ ਤੁਸੀਂ ਦੇਖੋ ਇਸ ਪੂਰੇ ਸਾਲ ਦੇ ਵਿੱਚ ਸ਼ਾਇਦ ਇੱਕ ਹੀ ਪਾਕਿਸਤਾਨ ਕੋ ਜਿਹੜਾ ਨਾ ODI ਸੀਰੀਜ਼ ਹੈ। ਮਤਲਬ T20 ਕ੍ਰਿਕਟ ਜਿਹੜੀ ਹੈ ਨਾ ਜ਼ਿਆਦਾ ਹੈ, ਕਮਰਸ਼ੀਅਲ ਐਸਪੈਕਟ ਵੀ ਉਹਦਾ ਜ਼ਿਆਦਾ। ਔਰ ਜਿਸ ਤਰ੍ਹਾਂ ਦੇਖੋ ਅਗਰ ਪਿਸ਼ਾਵਰ ਜ਼ਲਮੀ ਦਾ ਮਾਡਲ ਤੁਸੀਂ ਦੇਖੋ, ਕੁਸਾਲ ਮੈਂਡਸ ਨੇ ਵੀ ਜਿਹੜਾ ਨਾ ਰਨਸ ਕੀਤੇ, ਉੱਤੇ ਹਾਰਿਸ ਜਿਹੜਾ ਨਾ ਤੇਜ਼ ਰਨਸ ਕਰ ਰਿਹਾ ਸੀ, ਫਿਰ ਬਾਬਰ ਨੇ ਜਿਹੜਾ ਨਾ ਸ਼ੁਰੂ ਦੇ ਵਿੱਚ ਸਲੋ ਰਹੇ ਨੇ, ਫਿਰ ਮਿਡਲ ਆਫ ਦਾ ਟੂਰਨਾਮੈਂਟ ਜਿਹੜਾ ਨਾ ਉਹਨਾਂ ਨੇ ਐਕਸਲਰੇਟ ਕਰਨਾ ਸ਼ੁਰੂ ਕਰ ਦਿੱਤਾ। ਮਤਲਬ ਉਹਨਾਂ ਦਾ 70 ਆਇਆ, 2 ਉਹਨਾਂ ਦੇ 100 ਆਏ। ਇਹ ਫਿਰ ਤੁਸੀਂ ਅਗਰ ਵਾਪਸ ਜਾਓ 2021 ਦੇ ਵਿੱਚ, 20 ਦੇ ਵਿੱਚ, 22 ਦੇ ਵਿੱਚ, ਉੱਥੇ ਰਿਜ਼ਵਾਨ ਜਿਹੜਾ ਨਾ ਰਨਸ ਕਰਦਾ ਸੀ, ਰਿਜ਼ਵਾਨ ਦੇ ਨਾਲ ਫਖਰ ਜ਼ਮਾਨ ਰਨਸ ਕਰਦਾ ਸੀ, ਫਿਰ ਥੱਲੇ ਜਿਹੜਾ ਨਾ ਹਫੀਜ਼ ਸ਼ੁਏਬ ਮਲਕ ਦਾ ਐਕਸਪੀਰੀਅੰਸ ਹੁੰਦਾ ਸੀ, ਫਿਰ ਥੱਲੇ ਮੁਹੰਮਦ ਆਸਿਫ ਵੀ ਆ ਜਾਂਦਾ ਸੀ। ਇਹਦੇ ਵਿੱਚ ਵੀ ਦੇਖੋ ਥੱਲੇ ਅਬਦੁਲ ਸਮਦ ਵੀ ਸੀ, ਬ੍ਰੈਸਵੈਲ ਵੀ ਸੀ, ਹਾਰਡੀ ਕਿੱਡਾ ਜ਼ਬਰਦਸਤ ਉਹਨੇ ਜਿਹੜਾ ਨਾ ਕੱਲ ਦਾ ਮੁਕਾਬਲਾ ਵੀ ਖੇਡਿਆ। ਸੋ ਬਾਬਰ ਵਰਗੇ ਪਲੇਅਰ ਨੂੰ ਇੱਕ ਚੀਜ਼ ਚਾਹੀਦੀ ਹੈ ਕਿ ਉਹਨੂੰ ਜਿਹੜਾ ਨਾ ਉਹ এনवायरमेंट ਵੀ ਚਾਹੀਦਾ ਹੈ, ਮਤਲਬ ਉਹਦੇ ਨਾਲ ਰਨਸ ਜਿਹੜੇ ਨਾ ਹੋਣ। ਹੁਣ ਬਾਬਰ ਨੂੰ ਮੈਂ ਮਹਦੂਦ ਨਹੀਂ ਕਰ ਰਿਹਾ, ਅਗਰ ਅਸੀਂ ਬਹੁਤ ਪਿੱਛੇ ਚਲੇ ਜਾਈਏ ਜਿਸ ਤਰ੍ਹਾਂ ਐਂਡੀ ਫਲਾਰ ਸੀ, ਜ਼ਿੰਬਾਬਵੇ ਦਾ ਲੈਫਟ ਹੈਂਡਰ ਬੱਲੇਬਾਜ਼, ਉਹਨੇ ਬੜੇ 200 ਜਿਹੜੇ ਨਾ ਟੈਸਟ ਕ੍ਰਿਕਟ ਦੇ ਵਿੱਚ ਵੀ ਕੀਤੇ, ਬੜਾ ਹੀ ਆਊਟਸਟੈਂਡਿੰਗ ਪਲੇਅਰ ਸੀ। ਲੇਕਿਨ ਉਹ ਲੋਨ ਵਾਰੀਅਰ ਮਤਲਬ ਇਕੱਲਾ ਹੀ ਪਲੇਅਰ ਸੀ ਜਿਹਦੀ ਵਜ੍ਹਾ ਨਾਲ ਉਹਦੇ ਰਿਕਾਰਡ ਏਡੇ ਵੱਡੇ ਨਹੀਂ ਹੋ ਸਕੇ। ਸਚਿਨ ਦੇ ਕੋਲ ਵੀ ਜਦੋਂ ਤੱਕ ਸੌਰਵ ਗੰਗੂਲੀ, ਡ੍ਰੈਵਿਡ ਨਹੀਂ ਆਏ ਤੇ ਉਹ ਵੀ ਜ਼ਿਆਦਾ ਮੁਕਾਬਲੇ ਨਹੀਂ ਜਿਤਾਉਂਦੇ ਰਹੇ। ਸੋ ਬਾਬਰ ਦੇ ਨਾਲ ਪਾਕਿਸਤਾਨ ਨੂੰ ਟੌਪ ਆਰਡਰ ਵੀ ਆਪਣਾ ਸੋਲਿਡ ਕਰਨਾ। ਫਖਰ ਜ਼ਮਾਨ ਨੂੰ ਤੁਸੀਂ ਜਿਹੜਾ ਨਾ ਬੈਂਚ ਕਰਦੇ ਰਹੇ ਹੋ, ਖਵਾਜਾ ਨਾਫੇ ਵਰਗੇ ਟੈਲੈਂਟ ਨੂੰ ਜਿਹੜਾ ਨਾ ਤੁਸੀਂ ਜਿਹੜਾ ਨਾ ਖਿਲਾਉਂਦੇ ਰਹੇ ਹੋ, ਮਾਂ ਸਦਾਕਤ ਨੂੰ ਜਿਹਨੇ PSL ਦੇ ਵਿੱਚ ਅੱਛਾ ਪਰਫਾਰਮ ਕੀਤਾ ਉਹਨੂੰ ਜਿਹੜਾ ਨਾ ਤੁਸੀਂ ਵਰਲਡ T20 ਦੇ ਵਿੱਚ ਨਹੀਂ ਖਿਲਾਇਆ। ਅਗਰ ਤੁਸੀਂ ਰਾਈਟ ਟੈਲੈਂਟ ਮਤਲਬ ਅਗਰ ਨੰਬਰ 1 ਤੋਂ ਲੈ ਕੇ ਨੰਬਰ 6-7 ਤੱਕ ਅੱਛੇ ਬੱਲੇਬਾਜ਼ ਹੋਣਗੇ ਤੇ ਫਿਰ ਬਾਕੀ ਮਤਲਬ ਬੈਟਿੰਗ ਵੀ ਜਿਹੜੀ ਨਾ ਪਾਰਟਨਰਸ਼ਿਪ 'ਚ ਚੱਲਦੀ ਹੈ, ਅਗਰ ਬੋਲਿੰਗ ਪਾਰਟਨਰਸ਼ਿਪ 'ਚ ਚੱਲਦੀ ਹੈ, ਬੈਟਿੰਗ ਵੀ ਪਾਰਟਨਰਸ਼ਿਪ 'ਚ ਚੱਲਦੀ ਹੈ। ਔਰ ਬਾਬਰ ਨੇ ਜਿਸ ਤਰ੍ਹਾਂ ਲੇਟ ਖੇਲਣਾ ਸ਼ੁਰੂ ਕੀਤਾ, ਮਤਲਬ ਕਿ ਟਾਈਮ ਕਰਨਾ ਸ਼ੁਰੂ ਕੀਤਾ, ਜਿਹੜੀ ਸਲੌਗਿੰਗ ਸੀ ਉਹਨੂੰ ਛੱਡਿਆ। ਇਹਦੇ ਵਿੱਚ ਤਾਰੀਫ ਬਣਦੀ ਹੈ ਜ਼ਲਮੀ ਦੀ ਜਿਹੜਾ ਕੋਚਿੰਗ ਸਟਾਫ ਹੈ, ਜਿਹਦੇ ਵਿੱਚ ਮਿਸਬਾਹੁਲ ਹਕ ਹੋਵੇ, ਅਬਦੁਰ ਰਹਿਮਾਨ ਹੋਵੇ ਜਾਂ ਮੁਹੰਮਦ ਅਕਰਮ ਹੋਣ, ਉਹਨਾਂ ਦੇ ਜਿਹੜੇ ਓਨਰ ਹੋਣ, ਕਿ ਵਾਪਸ ਉਹਨਾਂ ਨੇ ਬਾਬਰ ਆਜ਼ਮ ਦੇ ਉੱਤੇ ਜਿਹੜਾ ਨਾ ਟਰਸਟ ਕੀਤਾ ਔਰ ਬਾਬਰ ਨੂੰ ਕਿਹਾ ਉਸੇ ਤਰ੍ਹਾਂ ਖੇਡ ਜਿਸ ਤਰ੍ਹਾਂ ਤੂੰ ਜਿਹੜਾ ਨਾ ਬਚਪਨ ਤੋਂ ਜਿਹੜਾ ਨਾ ਖੇਡਦਾ ਹੈ। ਅਗਰ ਬਾਬਰ ਇਸੇ ਤਰ੍ਹਾਂ ਖੇਡਦਾ ਰਹੇ ਤੇ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਬਾਬਰ ਤਿੰਨੋਂ ਫਾਰਮੈਟ ਦੇ ਵਿੱਚ, ਹਾਂ ਪਾਕਿਸਤਾਨ ਕੋਲ ਜਦੋਂ ਟੈਲੈਂਟ ਵਾਫਰ ਮਿਕਦਾਰ ਦੇ ਵਿੱਚ ਆ ਜਾਵੇ, ਹੁਣ ਤਾਂ ਤੁਹਾਡੇ ਕੋਲ ਜਿਹੜਾ ਟੌਪ ਆਰਡਰ ਹੀ ਨਹੀਂ ਬਣਦਾ। ਮਤਲਬ ਕਿ ਤੁਸੀਂ ਕਿਹਨੂੰ ਓਪਨ ਕਰਵਾਓਗੇ? ਸਾਹਿਬਜ਼ਾਦਾ ਫਰਹਾਨ ਇੱਕ ਸੋਲਿਡ ਪੋਜੀਸ਼ਨ ਆਪਣੀ ਉਹਨੇ ਜਿਹੜਾ ਨਾ ਰੱਖੀ ਹੋਈ, ਫਖਰ ਜ਼ਮਾਨ ਜਿਹੜਾ ਹੈ ਨਾ ਉਹਨੂੰ ਤੁਸੀਂ ਓਪਨਿੰਗ ਕਰਵਾਉਂਦੇ ਨਹੀਂ ਹੋ, ਤੇ ਦੂਸਰਾ ਓਪਨਰ ਕਿਹਨੂੰ ਖਿਲਾਓਗੇ ਤੁਸੀਂ? ਅੱਛਾ ਯਾਸਰ ਸਾਹਿਬ, ਮੈਂ ਥੋੜਾ ਜਿਹਾ ਅਰਜ਼ ਕਰਨਾ ਚਾਹਾਂਗਾ ਕਿ ਤੁਸੀਂ ਜ਼ਿਕਰ ਕੀਤਾ ਹੈਗਾ ਨਾ ਕਿ T20 ਬਹੁਤ ਜ਼ਿਆਦਾ, ਕੋਈ ਸ਼ੱਕ ਨਹੀਂ ਹੈਗਾ ਕਿ ਗਲੈਮਰ ਹੈਗਾ, ਠੀਕ ਹੈ, ਵਨਡੇ ਘੱਟ ਹੁੰਦੀ ਹੈ, ਟੈਸਟ ਘੱਟ ਹੁੰਦਾ ਹੈ। ਬਾਬਰ ਨੇ ਜਿੰਨਾ ਅਰੂਜ ਦੇਖ ਲਿਆ ਹੈ ਔਰ ਜਿੰਨਾ ਮਾਸ਼ਾਅੱਲਾ ਉਹਨੇ ਇੱਜ਼ਤ ਦੌਲਤ ਸ਼ੋਹਰਤ ਕਮਾ ਲਈ ਹੈਗੀ ਹੈ ਨਾ, ਮੇਰਾ ਖਿਆਲ ਹੈ ਬਹੁਤ ਘੱਟ ਪਲੇਅਰਾਂ ਦੇ ਵਿੱਚ ਇਹ ਚੀਜ਼ ਆਉਂਦੀ ਹੈਗੀ ਹੈ ਸਾਰੀ। ਅੱਛਾ ਹੁਣ ਮੈਂ ਤੁਹਾਨੂੰ ਛੋਟਾ ਜਿਹਾ ਮਿਸਾਲ ਦੱਸਾਂਗਾ ਕਿ ਪਲੇਅਰ ਜਿਹੜੇ ਹੈਗੇ ਨੇ T20 ਨੂੰ ਕਿਉਂ ਨਹੀਂ ਛੱਡਦੇ ਹੈਗੇ। ਇਹ ਕਦੀ ਸੋਚਿਆ ਤੁਸੀਂ? ਸਰ ਪਲੇਅਰ ਜਿਹੜਾ ਗਾਣਾ ਰਿਟਾਇਰ ਯਾਨੀ ਕਿ ਬਿਲਕੁਲ ਖੇਲਦੇ ਰਹਿੰਦੇ ਨੇ ਔਰ ਉਹਨਾਂ ਦੀ ਗੇਮ ਬਿਲਕੁਲ ਖਤਮ ਹੋ ਜਾਂਦੀ ਹੈ, ਲੇਕਿਨ ਉਹ ਰਿਟਾਇਰਮੈਂਟ ਨਹੀਂ ਲੈਂਦੇਗੇ। ਵਜ੍ਹਾ ਇਹ ਕੀ ਹੈ ਕਿ ਜਦੋਂ ਰਿਟਾਇਰਮੈਂਟ ਉਹ ਲੈ ਲੈਂਦੇ ਨੇ, ਉਹਨਾਂ ਦੀ ਜਿਹੜੀਆਂ ਲੀਗਾਂ ਹੁੰਦੀਆਂ ਨੇ, ਇੰਟਰਨੈਸ਼ਨਲ ਲੀਗਾਂ ਨੇ, ਜਿੱਥੇ ਉਹਨਾਂ ਦੇ ਰੇਟ ਲੱਗਦੇ ਗਏ ਨੇ, ਉਹਨਾਂ ਨੂੰ ਮਿਲਦੀਆਂ ਬੰਦ ਹੋ ਜਾਂਦੀਆਂ ਨੇ। ਅਗਰ ਮਿਲਦੀਆਂ ਵੀ ਨੇ ਉਹਨਾਂ ਦੇ ਜਿਹੜੇ ਗਏ ਨੇ ਨਾ ਬਹੁਤ ਘੱਟ ਪੈਸਿਆਂ ਦੇ ਵਿੱਚ ਉਹ ਜਿਹੜੇ ਗਏ ਨੇ ਨਾ ਉਹ ਲੀਗਾਂ ਦੇ ਹਿਸਾਬ ਨਾਲ। ਮਾਰਨਸ ਲਬੂਸ਼ਨ ਨੂੰ ਕੋਈ ਰੇਟ ਨਹੀਂ ਕਰਦਾ ਕਿਉਂਕਿ ਆਸਟ੍ਰੇਲੀਆ ਨੂੰ T20 ਕ੍ਰਿਕਟ ਨਹੀਂ ਖੇਲਦਾ, ਇਸ ਤੋਂ ਉਹਦੀ ਰੇਟਿੰਗ ਜਿਹੜੀ ਨਾ ਉਹਦੀ ਪ੍ਰਾਈਸ ਜਿਹੜੀ ਹੈ ਨਾ ਬਿਲਕੁਲ ਇਹਨਾਂ ਤੇ ਮਜ਼ੀਦ ਵੀ ਜ਼ਰਾ ਕਮੈਂਟ ਲਵਾਂਗੇ। ਤੇ ਜਾਫਰ ਸਾਹਿਬ ਤੁਸੀਂ ਇਹ ਦੱਸੋ, ਅਸੀਂ ਲੀਗ ਦੀ ਗੱਲ ਕਰਦੇ ਪਏ ਹਾਂ, ਸੀਜ਼ਨ 11 ਬੜਾ ਜ਼ਬਰਦਸਤ ਹੋ ਰਿਹਾ ਹੈ ਤੇ ਸੁਫਿਆਨ ਮੁਕੀਮ ਦਾ ਸਹੀ ਜ਼ਿਕਰ ਕਰਦੇ ਹਾਂ ਜੀ, ਲੀਡਿੰਗ ਵਿਕਟ ਟੇਕਰ ਨੇ, 22 ਵਿਕਟਾਂ ਉਹਨਾਂ ਨੇ ਹਾਸਿਲ ਕੀਤੀਆਂ, ਮੋਮਿਨ ਕਮਰ ਦਾ ਜਾਂ ਫਿਰ ਅਲੀ ਰਜ਼ਾ ਨੇ ਹੈਟ੍ਰਿਕ ਵੀ ਕੀਤੀ ਹੈ। ਇਹ ਉਹ ਖਿਡਾਰੀ ਜਿਹੜੇ ਡੋਮੈਸਟਿਕ ਵਿੱਚ ਵੀ ਪਰਫਾਰਮ ਕਰਕੇ ਥੱਕ ਗਏ, ਲੀਗ ਵਿੱਚ ਵੀ ਹੈ ਹਮੇਸ਼ਾ ਅੱਗੇ ਰਹੇ ਨੇ, ਤੇ ਇਹਨਾਂ ਨੂੰ ਹੁਣ ਇੰਟਰਨੈਸ਼ਨਲ ਕ੍ਰਿਕਟ ਵਿੱਚ ਮੌਕਾ ਲੱਭਣਾ ਚਾਹੀਦਾ ਜਾਂ ਫਿਰ ਹਮੇਸ਼ਾ ਇਗਨੋਰ ਅਸੀਂ ਕਰ ਦਈਏ? ਅਸੀਂ ਦੋ ਹੀ ਬਾਲਰ ਨਜ਼ਰ ਆਉਂਦੇ ਹਾਂ, ਜਾਂ ਹਾਰਿਸ ਰਊਫ ਜਾਂ ਫਿਰ ਸ਼ਾਹੀਨ ਅਫਰੀਦੀ। ਫਿਰ ਜਿਸ ਤਰ੍ਹਾਂ ਅਸੀਂ ਪਿੜਦੇ ਹਾਂ ਵੱਡੇ ਇਵੈਂਟਾਂ ਵਿੱਚ, ਫਿਰ ਅਸੀਂ ਰੋਂਦੇ ਵੀ ਨਾ ਬਹਿ ਕੇ। ਕੀ ਕਹੋਗੇ ਇਸ ਬਾਰੇ 'ਚ? ਅੱਛਾ ਇਹਦੇ ਤੇ ਜੇ ਸੁਫਿਆਨ ਮੁਕੀਮ ਦੀ ਗੱਲ ਕੀਤੀ ਜਾਏ ਤਾਂ ਪਾਕਿਸਤਾਨ ਵੱਲੋਂ ਇੰਟਰਨੈਸ਼ਨਲ ਡੈਬਿਊ ਕਰ ਚੁੱਕੇ ਨੇ ਤੇ ਉਹਨਾਂ ਦੀ ਪਰਫਾਰਮੈਂਸ ਅੱਛੀ ਰਹੀ ਹੈ। ਰਿਜ਼ਵਾਨ ਦੀ ਕੈਪਟਨਸੀ 'ਚ ਉਹਨਾਂ ਨੇ ਵਨਡੇ ਤੇ T20 ਦੋਵਾਂ ਲਈ ਆਪਣਾ ਡੈਬਿਊ ਕੀਤਾ ਸੀ ਤੇ ਅੱਛੇ ਤਰੀਕੇ ਨਾਲ ਉਹਨੂੰ ਲੈ ਕੇ ਵੀ ਚੱਲੇ ਸਨ ਤੇ ਖੇਡਦੇ ਰਹੇ, ਲੇਕਿਨ ਇਹ ਸਮਝ ਨਹੀਂ ਆਈ ਕਿ ਉਹਨਾਂ ਨੂੰ ਜਿਹੜਾ ਲਾਸਟ ਵਰਡ T20 ਉਹ 'ਚੋਂ ਬਾਹਰ ਕਿਉਂ ਬਿਠਾ ਦਿੱਤਾ ਗਿਆ ਸੀ। ਦੂਜੀ ਗੱਲ ਜਿਹੜੀ ਤੁਸੀਂ ਦੂਜੇ ਨਾਂ ਲਏ ਤੇ ਜੇ ਅਸੀਂ PSL ਦੀ ਤਾਰੀਖ ਵੇਖੀ ਜਾਏ ਤੇ PSL ਨੇ ਪਾਕਿਸਤਾਨ ਦੀ ਕ੍ਰਿਕਟ ਨੂੰ
ਬਹੁਤ ਵੱਡੇ ਸੁਪਰਸਟਾਰ ਦਿੱਤੇ ਨੇ, ਜਦੋਂ ਸ਼ਾਦਾਬ ਖਾਨ ਨੇ, ਹਸਨ ਅਲੀ ਨੇ, ਆਸਫ ਅਲੀ ਨੇ, ਆਜ਼ਮ ਖਾਨ ਨੇ, ਉਸ ਤੋਂ ਬਾਅਦ ਫਹੀਮ ਅਸ਼ਰਫ ਨੇ, ਮੁਹੰਮਦ ਨਵਾਜ਼ ਨੇ, ਸਾਰੇ PSL ਦੀ ਹੀ ਪ੍ਰੋਡਕਟ ਨੇ। ਇਹਨਾਂ ਨੂੰ ਜਿਹੜੀ ਸ਼ੋਕੇਸ ਇਹਨਾਂ ਦੇ ਸਕਿੱਲ ਹੋਏ ਨੇ PSL ਤੋਂ ਬਾਅਦ ਹੀ ਹੋਏ ਸਨ ਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਟੀਮ ਚ ਆਏ ਨੇ। ਅਲੀ ਰਜ਼ਾ ਦੀ ਜਿਹੜੀ ਅੱਛੀ ਐਡੀਸ਼ਨ ਹੋ ਸਕਦੀ ਹੈ, ਕਿਉਂਕਿ ਪਾਕਿਸਤਾਨ ਦੀ ਜਿਹੜੀ ਇੱਕ ਟਾਈਮ ਸੀ ਕਿ ਪਾਕਿਸਤਾਨ ਦੀ ਬੋਲਿੰਗ ਨੂੰ, ਫਾਸਟ ਬੋਲਿੰਗ ਨੂੰ ਦੁਨੀਆ ਦੀ ਬਿਹਤਰੀਨ ਬੋਲਿੰਗ ਕਿਹਾ ਜਾਂਦਾ ਸੀ, ਤੇ ਜਦੋਂ ਵੀ ਸਾਡਾ ਕਿਸੇ ਇੰਡੀਆ ਦੀ ਟੀਮ ਜਾਂ ਆਸਟ੍ਰੇਲੀਆ ਦੀ ਟੀਮ ਨਾਲ ਮੈਚ ਹੁੰਦਾ ਸੀ ਤਾਂ ਉਹਦੇ ਬਾਰੇ ਚ ਇਹੀ ਸੁਣਨ ਚਾਹੁੰਦਾ ਸੀ ਕਿ ਦੁਨੀਆ ਦੀ ਬਿਹਤਰੀਨ ਬੱਲੇਬਾਜ਼ੀ ਦਾ ਮੈਚ ਹੈ, ਦੁਨੀਆ ਦੀ ਬਿਹਤਰੀਨ ਗੇਂਦਬਾਜ਼ੀ ਨਾਲ। ਲੇਕਿਨ ਪਾਕਿਸਤਾਨ ਦੀ ਬੋਲਿੰਗ ਦੇ ਵਿੱਚ ਹੁਣ ਉਹ ਕਲਰ ਹੈ ਜਿਹੜਾ ਉਹ ਨਜ਼ਰ ਨਹੀਂ ਆਉਂਦਾ, ਉਹ ਰੰਗ ਨਜ਼ਰ ਨਹੀਂ ਆਉਂਦਾ, ਕਿਉਂਕਿ ਅਸੀਂ ਇੱਕ ਅਰਸੇ ਤੋਂ 4-5 ਖਿਡਾਰੀਆਂ ਨੂੰ ਹੀ ਮੌਕਾ ਦੇ ਕੇ ਉਹਨਾਂ ਦੀ ਟੈਕਨੀਕ ਹੈ ਜਿਹੜੀ ਐਕਸਪੋਜ਼ ਕਰਾ ਦਿੱਤੀ ਹੈ ਤੇ ਹੁਣ ਹਰ ਬੰਦਾ ਉਹਨਾਂ ਨੂੰ ਖੇਡ ਰਿਹਾ। ਤੁਸੀਂ ਵੇਖੋਗੇ ਕਿ ਕਰਸਾ ਹੋ ਗਿਆ ਜਿਹੜਾ ਸ਼ਾਹੀਨ ਸ਼ਫਰੀਦੀ ਦਾ ਪਹਿਲੇ ਓਵਰ ਦਾ ਮੈਜਿਕ ਸੀ, ਜਾਦੂ ਸੀ, ਪਹਿਲੇ ਓਵਰ 'ਚ ਵਿਕਟ ਲੈਂਦੇ ਸਨ, ਉਹ ਨਹੀਂ ਆ ਰਹੀ ਕਿਉਂਕਿ ਬੱਲੇਬਾਜ਼ ਉਹਨਾਂ ਨੂੰ ਰੀਡ ਕਰ ਚੁੱਕੇ ਨੇ, ਉਹਨਾਂ ਦੀ ਜਿਹੜੀ ਕਮਜ਼ੋਰੀ ਉਹਨਾਂ ਨੂੰ ਪਤਾ ਲੱਗ ਚੁੱਕਿਆ। ਤੇ ਅਲੀ ਰਜ਼ਾ ਨੇ ਜਿਹੜੇ ਉਹ ਇਹਦੇ ਵਿੱਚ ਇੱਕ ਅੱਛਾ ਬੰਚ ਦੇ ਵਿੱਚ ਐਡੀਸ਼ਨ ਹੋ ਸਕਦਾ ਫਾਸਟ ਬਾਲਰ ਦੇ ਵਿੱਚ, ਕਿ ਉਹਨਾਂ ਨੂੰ ਗਰੂਮ ਕੀਤਾ ਰਿਹਾ। ਅਗਲੇ ਸਾਲ ਵਨਡੇ ਦਾ ਵਰਲਡ ਕੱਪ ਵੀ ਆ ਰਿਹਾ ਤੇ ਉਹਦੇ ਲਈ ਸਾਨੂੰ ਹੁਣ ਤੋਂ ਹੀ ਤਿਆਰੀ ਕਰਨੀ ਪਏਗੀ ਤਾਂ ਕਿ ਉਹਦੇ ਵਿੱਚ ਵੀ ਨਤੀਜਾ ਪੁਰਾਣੇ ਵਰਲਡ ਕੱਪਾਂ ਵਾਲਾ ਨਾ ਹੋਏ ਤੇ ਅਸੀਂ ਫਿਰ ਮੂੰਹ ਲਟਕਾ ਕੇ ਵਾਪਸ ਨਾ ਆਈਏ। ਬਿਲਕੁਲ ਥੋੜਾ ਜਿਹਾ ਮੈਂ ਐਡ ਕਰਨਾ ਚਾਹਾਂਗਾ, ਥੋੜਾ ਜਿਹਾ ਕਿ ਜਾਫਰ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ ਹੈਗਾ ਵੱਡੇ ਨਾਮ ਜਿਹੜੇ ਹੈਗੇ ਨੇ ਨਾ, ਜਿਹੜੇ ਉੱਭਰਦੇ ਸਟਾਰ ਬਣ ਸਕਦੇ ਹੈਗੇ ਨੇ, ਉਹ ਅੱਛਾ ਇਹਨਾਂ ਨੂੰ ਕੀ ਕਰਨਾ ਚਾਹੀਦਾ ਹੈਗਾ? ਕੋਈ ਨੋ ਡਾਊਟ ਜਿਹੜੇ ਹੈਗੇ ਨੇ ਨਾ, ਪਾਕਿਸਤਾਨ ਸੁਪਰ ਲੀਗ ਸਾਡੀ ਬਹੁਤ ਵੱਡੀ ਇੱਕ ਪ੍ਰੋਡਕਟ ਹੈਗੀ ਹੈ ਔਰ ਜਿਹੜੇ ਬਾਸਲਾਹੀਅਤ ਖਿਡਾਰੀ ਨੇ ਉੱਭਰ ਕੇ ਸਾਹਮਣੇ ਆਉਂਦੇ ਹੈਗੇ ਨੇ। ਹੁਣ ਵੀ ਇਸ ਦਫਾ ਵੀ ਜਿਹੜਾ ਹੈਗਾ ਨਾ ਅਲੀ ਰਜ਼ਾ ਸਾਹਮਣੇ ਆ ਗਿਆ, ਹੁਨੈਨ ਸ਼ਾਹ ਸਭ ਤੋਂ ਵੱਡਾ ਇਮਰਜਿੰਗ ਪਲੇਅਰ, ਤੁਹਾਨੂੰ ਪਤਾ ਬੈਸਟ ਪਲੇਅਰ ਵੀ ਹੋਇਆ। ਮੁਹੰਮਦ ਅਲੀ ਦੀ ਜਿਹੜੀ ਬੋਲਿੰਗ ਹੈ ਉਹਨੇ ਬਹੁਤ ਜ਼ਿਆਦਾ ਇੰਪ੍ਰੈਸ ਕੀਤਾ। ਮੈਂ ਸਮਝਦਾ ਕਿ ਇਸ ਵਕਤ ਪਾਕਿਸਤਾਨ ਕ੍ਰਿਕਟ ਬੋਰਡ ਦਾ ਜਿਹੜਾ ਥਿੰਕ ਟੈਂਕ ਹੈਗਾ ਨਾ ਔਰ ਜਿਹੜੀ ਸਿਲੈਕਸ਼ਨ ਕਮੇਟੀ ਹੈਗੀ ਹੈ ਉਹਨੂੰ ਇਹ ਜਿਹੜੇ ਹੈਗੇ ਨਾ ਇਸ ਵਕਤ ਜਿਹੜੀ PSL ਦੇ ਵਿੱਚ ਜਿਹੜੇ ਬੈਸਟ ਪਲੇਅਰ ਹੈਗੇ ਨੇ, ਯੰਗ ਪਲੇਅਰ ਹੈਗੇ ਨੇ, ਉਹਨਾਂ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ ਜਿਹੜਾ ਹੈਗਾ ਨਾ ਉੱਥੇ ਬੁਲਾਇਆ ਜਾਣਾ ਚਾਹੀਦਾ ਹੈ, ਕਿਉਂਕਿ ਨੈਸ਼ਨਲ ਕ੍ਰਿਕਟ ਅਕੈਡਮੀ ਦਾ ਮਕਸਦ ਹੀ ਇਹੀ ਹੈਗਾ ਕਿ ਪੂਰੇ ਮੁਲਕ ਤੋਂ ਟੈਲੈਂਟ ਨੂੰ ਅਸੀਂ ਇਕੱਠਾ ਕਰਨਾ ਹੈਗਾ, ਇੱਥੇ ਲਿਆ ਕੇ ਉਹਨਾਂ ਨੂੰ ਗਰੂਮ ਕਰਨਾ ਹੈਗਾ। ਬਈ ਪਾਕਿਸਤਾਨ ਸੁਪਰ ਲੀਗ ਦੇ ਵਿੱਚ ਇਸ ਵੇਲੇ ਜਿਹੜੇ ਬੈਸਟ ਪਲੇਅਰ ਨੇ, ਜਿਹੜੇ ਫਾਸਟ ਬੋਲਰ ਹੈਗੇ ਨੇ, ਉਹਨਾਂ ਨੂੰ ਫਾਸਟ ਜਿਹੜੇ ਸਾਡੇ ਗ੍ਰੇਟ ਪਲੇਅਰ ਹੈਗੇ ਨੇ ਉਹਦੇ ਵਿੱਚ ਤੁਸੀਂ, ਮੈਂ ਤੁਹਾਨੂੰ ਗੱਲ ਸੁਣੋ, ਵਸੀਮ ਅਕਰਮ ਬਾਰ-ਬਾਰ ਕਹਿ ਰਹੇ ਹੈਗੇ ਨੇ ਕਿ ਬਈ ਮੈਨੂੰ ਪਾਕਿਸਤਾਨ ਕ੍ਰਿਕਟ ਬੋਰਡ ਨੇ 22 ਦਾ ਤੌਰ ਤੇ ਕਦੀ ਦਾਵਤ ਹੀ ਨਹੀਂ ਦਿੱਤੀ ਹੈਗੀ। ਠੀਕ ਹੋ ਗਿਆ। ਮਾਜ਼ੀ ਦੇ ਵਿੱਚ ਉਹ ਇੰਡੀਅਨ ਜਿਹੜੇ ਪਲੇਅਰ ਨੇ ਉਹਨਾਂ ਨੂੰ ਜਿਹੜੇ ਹੈਗੇ ਨੇ ਨਾ, ਉਹਨਾਂ ਨੂੰ ਰਿਵਰਸ ਸਵਿੰਗਸ ਸਿਖਾਉਂਦੇ ਰਹੇ ਨੇ, ਆਪਣਾ ਜਿਹੜੇ ਹੈਗੇ ਨੇ ਨਾ ਆਪਣਾ ਬੋਲਿੰਗ ਸਿਖਾਉਂਦੇ ਰਹੇ ਨੇ। ਤੁਸੀਂ ਵਸੀਮ ਅਕਰਮ ਨੂੰ ਬੁਲਾਓ, ਤੁਸੀਂ ਜਾਵੇਦ ਮੀਆਂਦਾਦ ਨੂੰ ਬੁਲਾਓ, ਤੁਸੀਂ ਜਿਹੜੇ ਹੈਗੇ ਨੇ ਨਾ ਮੁਸ਼ਤਾਕ ਅਹਿਮਦ ਨੂੰ ਬੁਲਾਓ, ਬੁਲਾ ਕੇ ਇੱਥੇ ਜਿਹੜੇ ਹੈਗੇ ਨੇ ਨਾ ਜਿਹੜੇ ਆਪਣਾ ਹੈਗੇ ਨੇ ਜਿਸ ਕੈਟਾਗਰੀ ਦੇ ਹੈਗੇ ਨੇ ਉਸ ਕੈਟਾਗਰੀ ਦੇ ਕੋਚ ਦੇ ਸਾਹਮਣੇ ਕਰ ਦਿਓ, ਉਹ ਆਪਣਾ ਫਿਰ ਜਿਹੜਾ ਤਜਰਬਾ ਹੈਗਾ ਨਾ ਉਹਨਾਂ ਨੂੰ ਮੁਸਤਕਿਲ ਮੀਆਂ ਸਾਹਿਬ ਪਤਾ ਨਹੀਂ ਕਦੋਂ ਬੁਲਾਵਾਂਗੇ, ਕਿਉਂਕਿ ਸਾਡੇ ਕੋਲ ਅਜੇ ਮਾਈਕ ਹੈਸਨ ਹੀ ਹੈ ਜਿੰਦਾ ਕੋਈ ਖਾਸ T20 ਕਰੀਅਰ ਨਹੀਂ ਰਿਹਾ ਮਾਦੀ 'ਚ ਵੀ, ਮਤਲਬ 1-2 ਟੀਮਾਂ ਨੂੰ ਉਹ ਕੋਚਿੰਗ ਕਰ ਚੁੱਕੇ ਨੇ, ਲੇਕਿਨ ਜਿਸ ਤਰ੍ਹਾਂ ਦੇ ਰਿਜ਼ਲਟ ਨਜ਼ਰ ਆ ਰਹੇ हैं ਅਸੀਂ ਫਿਰ ਤਸ਼ਵੀਸ਼ ਦਾ ਇਜ਼ਹਾਰ ਹੀ ਕਰ ਸਕਦੇ ਹਾਂ। ਬਹਿਰਹਾਲ ਜੀ ਹੋ ਸਕਦਾ ਕਿ ਸਾਡੇ ਸ਼ੋਅ ਦੇ ਤਵੱਸੁਤ ਨਾਲ ਕੋਈ PCB ਵੀ ਹੋਸ਼ ਦੇ ਨਾਖੂਨ ਕੋਈ ਲੈਣਗੇ ਸਿਲੈਕਸ਼ਨ ਕਮੇਟੀ ਵਾਲੇ ਵੀ। ਬਹਿਰਹਾਲ ਜੀ ਰਾਈਟ ਮੈਨ ਫॉर द ਰਾਈਟ ਜੌਬ ਦਾ ਮਸਲਾ ਨਹੀਂ ਹੋਣਾ ਚਾਹੀਦਾ, ਜਿਹੜਾ ਖਿਡਾਰੀ ਲੀਗਸ ਦੇ ਇਲਾਵਾ ਵੀ ਡੋਮੈਸਟਿਕ ਵਿੱਚ ਪਰਫਾਰਮ ਕਰ ਰਿਹਾ ਹੈ ਉਹਨੂੰ ਪਲੇਇੰਗ 11 ਵਿੱਚ ਲਾਜ਼ਮੀ ਸ਼ਾਮਿਲ ਕਰਨਾ ਚਾਹੀਦਾ।